जी अस्सलाम वालेकुम जी सारिਆਂ ਭਰਾਵਾਂ ਨੂੰ ਸਾਰਿਆਂ ਵੀਰਾਂ ਨੂੰ ਕੀ ਹਾਲ ਹੈ ਵੀਰ ਜੀ ਠੀਕ ਠਾਕ ਹੋ ਉਮੀਦ ਕਰਨਾ ਮੇਰੇ ਭਰਾ ਸਾਰੇ ਠੀਕ ਠਾਕ ਹੋਣਗੇ ਚੜ੍ਹਦੇ ਪੰਜਾਬ ਵਾਲੇ ਵੀ ਤੇ ਲਹਿੰਦੇ ਪੰਜਾਬ ਵਾਲੇ ਵੀਰ ਜੀ ਅੱਜ ਅਸੀਂ ਫੇਰ ਦਰਿਆਏ ਰਾਵੀ ਤੇ ਆ ਗਏ ਆ ਤੇ ਅਸੀਂ ਚੱਲੇ ਸਰ ਦਰਿਆਏ ਰਾਵੀ ਦੇ ਉੱਤੇ ਤੇ ਅਸੀਂ ਕਹਿੰਦੇ ਆ ਕਿ ਚਲੋ ਜਾ ਕੇ ਨਾ ਅਸੀਂ ਮਾਸ਼ਾਅੱਲਾ ਵੇਖਨੇ ਆ ਦਰਿਆ 'ਚ ਪਾਣੀ ਪਤਾ ਲੱਗਾ ਸੀ ਬੜਾ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਆ ਰੋਡ ਦੇ ਉੱਤੇ ਚੜ੍ਹੇ ਆ ਰੋਡ ਖਰਾਬ ਨੇ ਤੁਹਾਨੂੰ ਪਤਾ ਪੈਲੀਆਂ ਜਿਹੜੀਆਂ ਨੇ ਨਾ ਇਹਨਾਂ ਦੀ ਵਜ੍ਹਾ ਰੋਡ ਹੁੰਦੇ ਨੇ ਕੱਚੇ ਰਸਤੇ ਬੜੇ ਖਰਾਬ ਨੇ ਤੇ ਉੱਤੋਂ ਆ ਗਈ ਹੈ ਬਾਰਿਸ਼ ਤੂਫਾਨ ਬੜਾ ਚੜਿਆ ਇਧਰੋਂ ਬੱਦਲ ਬੜਾ ਚੜਿਆ ਦਰਿਆ ਵੱਲੋਂ ਤੇ ਉਸ ਤੋਂ ਬਾਅਦ ਅਸੀਂ ਇੱਥੇ ਖਲੋ ਗਏ ਆ ਸਟੂਤ ਦਾ ਸਹਾਰਾ ਲੈ ਲਿਆ ਜੀ ਵੇਖੋ ਸਟੂਤ ਤੇ ਬੜਾ ਸੰਘਣਾ ਤੇ ਇਹਦੇ ਥੱਲੇ ਅਸੀਂ ਖਲੋ ਗਏ ਆ ਤੇ ਅਸੀਂ ਕਿਹਾ ਅਸੀਂ ਜ਼ਰਾ ਇੱਥੇ ਇਹਨੂੰ ਵੇਖ ਲਈਏ ਬਾਰਿਸ਼ ਨੂੰ ਤੇ ਫਿਰ ਅੱਗੇ ਟੁਰਨੇ ਆ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚੈਨਲ ਨੂੰ ਲਾਈਕ ਕਰ ਦੇਣਾ ਵੀਡੀਓ ਨੂੰ ਪੂਰੀ ਵੇਖਣਾ ਤੇ ਬੈਲ ਨੂੰ ਦਬਾ ਦੇਣਾ ਜਿਹੜੀ ਸਾਡੀ ਨਵੀਂ ਵੀਡੀਓ ਬਣੇ ਤੁਹਾਡੇ ਤੱਕ ਪਹੁੰਚ ਜਾਵੇ ਆਓ ਮੇਰੇ ਨਾਲ ਤੇ ਨਾਲੇ ਮੈਂ ਤੁਹਾਨੂੰ ਭਾ ਵਸੀਮ ਨੂੰ ਮਿਲਾਨਾ ਵਾ ਭਾ ਵਸੀਮ ਮੇਰੇ ਨਾਲ ਆਇਆ ਆ ਤੇ ਉਹਨੇ ਕਿਹਾ ਸੀ ਚਲੋ ਚੱਲੀਏ ਦਰਿਆ ਤੇ ਉਹ ਪਰਾਂ ਚਲਾ ਗਿਆ ਸਬਜ਼ੀਆਂ ਦੇ ਵਿੱਚ ਫਿਰਦਾ ਪਿਆ ਵੇਖੋ ਤੇ ਇਹ ਪਾਣੀ ਤੁਹਾਨੂੰ ਵਹਾਨੇ ਆ ਬੜਾ ਸਾਫ ਆ ਵੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਪਾਣੀ ਵੇਖੋ ਕਿੱਡਾ ਸਾਫ ਹੈ ਇਹ ਟੂਵਲ ਲੱਗਾ ਹੋਇਆ ਇਹ ਬੰਬੀ ਹੈ ਕਿਸੇ ਦੇ ਭਰਾ ਦੀ ਮੋਟਰ ਲੱਗੀ ਅੰਦਰ ਤੇ ਇਹ ਵੇਖੋ ਇਹ ਟੂਵਲ ਕਿੱਡਾ ਪਿਆਰਾ ਪਾਣੀ ਚਲੇ ਦੇ ਵਿੱਚ ਸਾਫ ਸੁਥਰਾ ਪਾਣੀ ਹੈ ਥੱਲੋਂ ਸਾਰਾ ਜਾਲਾ ਨਜ਼ਰ ਆਉਣ ਡਿਆ ਤੇ ਨਾਲ ਹੀ ਉਹਨਾਂ ਦੀ ਮਕਈ ਹੈ ਆ ਮਕਈ ਸਾਰੀ ਲੱਗੀ ਹੋਈ ਹੈ ਖੇਲਾਂ ਵਾਲੀ ਵੇਖੋ ਵੀਰ ਜੀ ਸਾਰੀ ਮਕਈ ਹੈ ਉਸ ਤੋਂ ਬਾਅਦ ਉਹ ਉਸਤਾਦ ਵਸੀਮ ਵੜ ਗਿਆ ਸਬਜ਼ੀ ਦੇ ਵਿੱਚ ਉਸਤਾਦ ਜੀ ਕੋਈ ਤੋੜ ਲਵੋ ਕੋਈ ਥੋੜ੍ਹੀਆਂ ਜਿਹੀਆਂ ਤੋਰੀਆਂ ਚਲੋ ਫਿਰ ਇਹਨੂੰ ਤਾਂ ਸੁੱਟ ਦਿਓ ਪਰਾਂ ਹਾਂਜੀ ਕਿਵੇਂ ਦੀ ਬਣੇ ਵਹਾਓ ਹਾਂ ਤਰਾ ਲੋ ਜੀ ਉਸਤਾਦ ਜੀ ਹਰਾਂ ਨੇ ਭਾ ਵਸੀਮ ਨੇ ਸਬਜ਼ੀ ਤੋੜ ਲਈ ਹੈ ਤੇ ਸਬਜ਼ੀ ਜਿਹੜੀ ਇਹਨੇ ਬੜੀ ਪਿਆਰੀ ਤੋੜੀ ਵੇਖੋ ਪੱਕੀ ਇਹਨੂੰ ਤੋਰੀ ਤੋੜ ਕੇ ਤੇ ਬਹਿ ਗਿਆ ਆਂਦਾ ਜੀ ਆ ਤੋੜ ਲਈ ਮੈਂ ਪੱਕੀ ਹੈ ਬਕਾਇਆ ਜਿਹੜੀਆਂ ਖਾਣ ਵਾਲੀਆਂ ਨੇ ਉਸਤਾਦ ਜੀ ਉਹ ਤਾਂ ਨਜ਼ਰ ਨਹੀਂ ਆਉਣ ਡਈਆਂ ਨਿੱਕੀਆਂ ਹੀ ਅੱਛਾ ਜੀ ਕੋਈ ਹੋਰ ਵੇਖ ਲਵੋ ਇਹ ਜੇ ਉਸਤਾਦ ਜੀ ਆ ਖਾਣ ਵਾਲੀਆਂ ਹੀ ਨੇ ਹੈਂ ਭਾ ਵਸੀਮ ਇਹ ਵੇਖ ਚਲੋ ਆਂਦੀ ਵਾਰੀ ਫਿਰ ਤੋੜਨੇ ਪਹਿਲੇ ਦਰਿਆ ਤੋਂ ਹੋ ਆਈਏ ਅੱਜ ਸਬਜ਼ੀ ਲੈ ਕੇ ਜਾਵਾਂਗੇ ਹੈਂ ਅੱਜ ਘਰ ਖਾਵਾਂਗੇ ਤਾਜ਼ੀ ਸਬਜ਼ੀ ਖਾ ਕੇ ਭਾ ਵਸੀਮ ਹੁਣ ਅਸੀਂ ਅੱਗੇ ਦਰਿਆ ਜਾਣਾ ਦਰਿਆ ਤੇ ਰਸਤਾ ਬੜਾ ਖਰਾਬ ਹੈ ਸਾਡੇ ਭਰਾਵਾਂ ਨੂੰ ਦੱਸੋ ਜ਼ਰਾ ਕਿਹੜੇ ਹਾਲਾਂ ਨਾਲ ਆਏ ਆ ਪਿੱਛੋਂ ਲੰਘ ਕੇ ਬੜੇ ਔਖੇ ਹੋ ਗਏ ਆ ਜੀ ਸਾਰਾ ਰਾਹ ਕੱਚਾ ਖੁਸ਼ਕ ਇਲਾਕਾ ਰਾਵੀ ਦਾ ਚੀਕਣੀ ਮਿੱਟੀ ਦਾ ਇੱਥੇ ਤੇ ਪਾਣੀ ਦੇ ਤੇ ਬੜੇ ਔਖੇ ਤੋਂ ਆਏ ਅੱਗੇ ਅਸੀਂ ਹੁਣ ਵੀ ਔਖੇ ਹੋ ਕੇ ਜਾਣਾ ਅੱਗੇ ਰਸਤਾ ਬੜਾ ਖਰਾਬ ਹੈ ਤੇ ਅਸੀਂ ਦੋਵਾਂ ਭਰਾਵਾਂ ਨੇ ਅੱਗੇ ਜਾਣਾ ਏ ਅਸੀਂ ਜਾ ਕੇ ਦਰਿਆ ਵੇਖਣਾ ਤੇ ਦਰਿਆ 'ਚ ਸਾਨੂੰ ਪਤਾ ਲੱਗਾ ਸੀ ਪਾਣੀ ਬੜਾ ਆਇਆ ਵੇਖੋ ਰਸਤਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਆਪਣਾ ਸ਼ੱਕ ਤੇ ਕੱਢੀ ਜੇ ਕਿਤੇ ਬਾਰਿਸ਼ ਆ ਗਈ ਨਾ ਬਾਰਿਸ਼ ਤੇ ਸਾਨੂੰ ਇੱਥੋਂ ਲੰਘਿਆ ਨਹੀਂ ਜਾਣਾ ਰਾਤ ਸਾਨੂੰ ਇੱਥੇ ਰਹਿਣਾ ਪੈਣਾ ਕਿਉਂਕਿ ਮੋਟਰਸਾਈਕਲ ਅਸੀਂ ਖੜਨੀ ਵਾਪਸ ਤੇ ਨਾਲ ਅਸੀਂ ਆਪ ਜਾਣਾ ਚਲਿਏ ਭਾਜੀ ਚਲੋ ਜੀ ਅੱਲਾ ਦੀ ਸਪੋਰਟ ਹਾਂਜੀ ਵੀਰ ਜੀ ਆ ਵੇਖੋ ਜ਼ਰਾ ਰਸਤਾ ਬੜਾ ਖਰਾਬ ਹੈ ਤੇ ਅਸੀਂ ਤੁਰੇ ਆ ਰਹੇ ਹਾਂ ਅੱਲਾ ਖੈਰ ਕਰੇ ਅਸੀਂ ਖੈਰੀ ਪਹੁੰਚ ਚੱਲੇ ਹਾਂ ਦਰਿਆ ਦੇ ਉੱਤੇ ਤੇ ਇਹ ਵੇਖੋ ਮਾਸ਼ਾਅੱਲਾ ਮੁੰਜੀਆਂ ਛੁੰਜੀਆਂ ਹਰੀਆਂ ਭਰੀਆਂ ਹੋ ਗਈਆਂ ਨੇ ਇਹ ਵੇਖੋ ਰਸਤਾ ਬੜਾ ਖਰਾਬ ਹੈ ਤੇ ਨਾਲੇ ਗੱਡੀ ਚਲਾਉਣੀ ਹੁੰਦੀ ਹੈ ਮੈਂ ਤੇ ਨਾਲੇ ਆਪਣਾ ਕੈਮਰਾ ਫੜਨਾ ਹੁੰਦਾ ਤੇ ਰਸਤੇ ਦੀ ਵਜ੍ਹਾ ਤੋਂ ਨਾ ਬੜੀ ਪਰੇਸ਼ਾਨੀ ਬਣਦੀ ਹੈ ਕਿਤੇ ਡਿੱਗ ਨਾ ਪਈਏ ਜਿਹੜਾ ਮੇਰੇ ਮਗਰ ਬੰਦਾ ਬੈਠਾ ਹੈ ਬੜਾ ਡਰਦਾ ਹੈ ਇਹਨੂੰ ਫਿਕਰ ਲੱਗ ਜਾਂਦਾ ਮੈਂ ਕਿਤੇ ਲੰਮੇ ਪੈਣ ਲੱਗਾ ਵਾਂ ਇੱਥੇ ਰੋਡ ਤੇ ਹੀ ਤੇ ਲੇਕਿਨ ਮੈਂ ਨਾ ਬਾਬਾ ਜੀ ਤੁਸੀਂ ਕਾਇਮ ਹੋ ਕੇ ਬਵੋ ਅੱਲਾ ਖੈਰ ਕਰੇਗਾ ਕੁਛ ਨਹੀਂ ਹੁੰਦਾ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਤੇ ਇਹ ਵੇਖੋ ਟਰਾਲੀਆਂ ਵਿੱਚ ਲੱਗੀਆਂ ਨੇ ਟਰਾਲੀ ਸਾਰੀ ਇਹਨਾਂ ਨੇ ਪੱਠਿਆਂ ਦੀ ਲੋਡ ਕਰਨੀ ਹੈ ਇਹ ਵੇਖੋ ਬੰਦੇ ਲੱਗੇ ਨੇ ਮੰਡੀ ਪੱਠੇ ਲੈ ਕੇ ਜਾਂਦੇ ਬਾਬਾ ਜੀ ਹੁਣ ਤੁਸੀਂ ਡਰਿਆ ਨਾ ਕਰੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਤੇ ਡਰ ਲੱਗਦਾ ਜੇ ਦੱਸੋ ਚਾਲੂ ਲੱਤ ਬਚਾਣਾ ਅੱਛਾ ਤੁਹਾਨੂੰ ਲੱਗਦਾ ਤੁਹਾਨੂੰ ਲੱਤ ਨੂੰ ਸਲੈਂਸਰ ਨਾ ਲੱਗ ਜਾਵੇ ਅੱਗੇ ਨਹੀਂ ਲੱਗਾ ਆਹੋ ਅੱਗੇ ਬੜਾ ਭੈੜਾ ਤੁਹਾਨੂੰ ਸਲੈਂਸਰ ਲੱਗਾ ਬਾਬੇ ਨੂੰ ਨਾ ਈਦ ਦੇ ਦੌਰਾਨ ਜਦੋਂ ਸਾਡਾ ਕੁੱਤਾ ਗਵਾਚਾ ਸੀ ਮੋਤੀ ਨਵਾਂ ਲਿਆਂਦਾ ਸੀ ਉਹ ਗਵਾਚ ਗਿਆ ਈਦ ਕਰ ਨਹੀਂ ਮਿਲਿਆ ਨਾ ਸਾਡੇ ਕਿਸੇ ਭਰਾ ਨੇ ਸਾਨੂੰ ਕਮੈਂਟ ਕਰਕੇ ਦੱਸਿਆ ਕਿ ਅਸੀਂ ਕਿਸੇ ਵੇਖਿਆ ਤੇ ਸਾਡਾ ਜਾਨਵਰ ਗਵਾਚਾ ਹੋਇਆ ਜੇ ਕਿਸੇ ਭਰਾ ਨੇ ਵੇਖਿਆ ਹੋਵੇ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸੇ ਕਿ ਯਾਰ ਤੁਹਾਡਾ ਜਾਨਵਰ ਅਸੀਂ ਇੱਥੇ ਵੇਖਿਆ ਇਹ ਆ ਗਏ ਅਸੀਂ ਦਰਿਆ ਤੇ ਅਸੀਂ ਤੁਹਾਨੂੰ ਹੁਣ ਦਰਿਆ ਵਹਾਨੇ ਆ
ਦਰਿਆ ਤੇ ਅਸੀਂ ਅੱਲਾ ਕੀਤਾ ਪਹੁੰਚ ਆਏ ਆ। ਅੱਲਾ ਰਹਿਮਤ ਕਰੇ ਇਸ ਦਰਿਆ ਤੇ ਪਾਣੀ ਹਿਸਾਬ ਦਾ ਹੀ ਹੋਵੇ, ਕੋਈ ਬੰਦੇ ਤੰਗ ਹੋ ਜਾਂਦੇ ਨੇ, ਕਈ ਪਾਣੀ ਬਹੁਤਾ ਹੋ ਜਾਂਦਾ। ਪਾਣੀ ਤੇ ਹੈਗਾ ਦਰਿਆ ਪਾਣੀ ਤੇ ਹੈ ਵੇ ਲੇਕਿਨ ਬਾਬਾ ਜੀ ਹਿਸਾਬ ਦਾ ਹੀ ਹੈ ਪਾਣੀ। ਬਾਹਰ ਰਾਤ ਰਾਤੀ ਤਾਸੇ ਗੁੱਲੀ ਹੈ। ਹਾਂਜੀ ਵੀਰ ਜੀ, ਆ ਵੇਖੋ ਮਾਸ਼ਾਅੱਲਾ ਨਾਲ ਹੀ ਹੈ ਜਵਾਰ ਬੀਜੀ ਹੈ ਕਿਸੇ ਨੇ, ਚਰੀ ਦੀ ਪੈਲੀ ਹੈ, ਇੱਧਰ ਵੀ ਚਰੀ ਦੀ ਪੈਲੀ ਹੈ ਤੇ ਦਰਿਆ ਵਗਦਾ ਪਿਆ, ਪਾਣੀ ਮਾਸ਼ਾਅੱਲਾ ਦਰਿਆ 'ਚ ਵਾਧੂ ਹੈ। ਪਾਣੀ ਮਾਰ ਕਰਨ ਦਾ ਲਗਾ ਆ ਰਿਹਾ। ਨਹੀਂ ਇੰਨਾ ਨਹੀਂ ਹੈਗਾ ਭਾ, ਉਦੋਂ ਮੈਂ ਆਇਆ ਸੀ ਨਾ ਜਿੱਦਣ, ਉਦੋਂ ਵੀ ਇੱਥੇ ਹੀ ਸੀ ਪਾਣੀ, ਅੱਜ ਵੀ ਇੱਥੇ, ਲੇਕਿਨ ਇਹ ਵੇ ਕਿ ਪਾਣੀ ਜਿਹੜਾ ਨਾ ਲਾਲ ਹੈ, ਬਾਰਿਸ਼ਾਂ ਦਾ ਪਾਣੀ ਉਧਰੋਂ ਹੀ ਆਣ ਡਿਆ ਇੰਡੀਆ ਵੱਲੋਂ, ਅੱਜ ਚੜ੍ਹਦੇ ਪੰਜਾਬ ਵੱਲੋਂ ਪਾਣੀ ਆਣ ਡਿਆ ਭਾਰਤ ਵੱਲੋਂ, ਤੇ ਭਾਰਤ ਵਾਲਿਆਂ ਨੇ ਪਾਣੀ ਮਾਸ਼ਾਅੱਲਾ ਛੱਡਿਆ ਹੈ ਵੇ, ਲੇਕਿਨ ਹਿਸਾਬ ਦਾ ਛੱਡਦੇ ਨੇ, ਤੇ ਜਿਹੜਾ ਅੱਗੇ ਵੀ ਨੁਕਸਾਨ ਨਾ ਹੋਵੇ ਕਿਸੇ ਭਰਾ ਦਾ, ਜ਼ਿਮੀਂਦਾਰ ਦਾ, ਤੇ ਨਾਲੇ ਜਿਹੜੇ ਕੱਚੇ ਘਰ ਅੱਗੇ ਬੈਠੇ ਨੇ, ਕੱਚੇ ਮਾੜੇ ਲੋਕ ਮੁਹੱਤੜ ਲੋਕ ਬੈਠੇ ਨੇ, ਉਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਨਾ ਹੋਵੇ। ਤੇ ਐਡੇ ਬੇਵਕੂਫ ਨਹੀਂ ਹੈਗੇ ਸਾਡੇ ਚੜ੍ਹਦੇ ਪੰਜਾਬ ਵਾਲੇ ਵੀ ਭਰਾ, ਸਾਡੇ ਨਾਲ ਬੜੀ ਮੁਹੱਬਤ ਕਰਦੇ ਨੇ ਪਾਕਿਸਤਾਨ ਨਾਲ, ਜੇ ਅਸੀਂ ਵੀ ਉਹਨਾਂ ਨਾਲ ਕਰਨੇ ਆ, ਅਸੀਂ ਉਂਝ ਸਾਡੇ ਵਿੱਚ ਤਾਰ ਦਾ ਇੱਕ ਫਾਸਲਾ ਬਣ ਗਿਆ ਆ, ਲੇਕਿਨ ਅਸੀਂ ਉਹਨਾਂ ਨਾਲ ਪਿਆਰ ਜ਼ਰੂਰ ਕਰਦੇ ਹਾਂ। ਜੇ ਪਿਆਰ ਨਾ ਕਰਦੇ ਹੋਈਏ ਤਾਂ ਅਸੀਂ ਉਹਨਾਂ ਦੀਆਂ ਫਿਲਮਾਂ ਕੋ ਵੇਖੀਏ, ਫਿਲਮਾਂ ਵੇਖਦੇ ਹਾਂ, ਅਸੀਂ ਉਹਨਾਂ ਨੂੰ ਲਾਈਕ ਕਰਨੇ ਆ, ਪਿਆਰ ਕਰਨੇ ਆ, ਤਾਂ ਅਸੀਂ ਉਹਨਾਂ ਦੀ ਫਿਲਮਾਂ ਵੇਖਦੇ ਹਾਂ ਨਾ, ਸਾਰਾ ਅਸੀਂ ਲਾਈਕ ਕਰਨੇ ਆ, ਉਹਨਾਂ ਨੂੰ ਮੁਹੱਬਤ ਦਿੰਦੇ ਆ ਪੂਰੀ। ਤੇ ਵੇਖੋ ਲਾਲ ਸੂਹਾ ਪਾਣੀ ਹੈ, ਇਹ ਦਰਿਆ ਦੇ ਵਿੱਚ ਪਾਣੀ ਬੜਾ ਆਇਆ ਹੋਇਆ, ਲੇਕਿਨ ਅੱਗੇ ਜਿੰਨਾ ਲੋਕੀ ਕਹਿੰਦੇ, ਜਿੰਨੇ ਲੋਕਾਂ ਨੇ ਰੋਲੇ ਪਾਏ ਨੇ, ਉਹਨਾਂ ਪਾਣੀ ਨਹੀਂ ਹੈਗਾ। ਮੈਨੂੰ ਤੁਹਾਨੂੰ ਲਿਆਉਣ ਦਾ ਇਹ ਮਕਸਦ ਸੀ ਵੀਡੀਓ ਬਣਾਉਣ ਦਾ, ਦਰਿਆ ਤੇ ਆ ਕੇ, ਕਿ ਪਾਣੀ ਹਜੇ ਹਿਸਾਬ ਦਾ ਹੀ ਹੈ। ਇਹ ਵੇਖੋ ਜਿਹੜੀ ਵਿੱਚ ਜਗ੍ਹਾ ਖਾਲੀ ਪਈ ਹੈ, ਜੇ ਪਾਣੀ ਆਇਆ ਹੋਵੇ ਤਾਂ ਮੇਰੇ ਇੱਥੇ ਖਲੋਤਾ ਹਾਂ, ਜਿੱਥੇ ਮੈਂ ਖਲੋਤਾ ਹਾਂ ਹੁਣ ਜਿਹੜੀ ਜਗ੍ਹਾ ਤੇ, ਇਹ ਜਗ੍ਹਾ ਕਮ ਸੋ ਕਮ ਇਹ ਪਾਣੀ ਜਿਹੜਾ ਨਾ ਇਹਦੇ ਨਾਲ ਲੱਗਦਾ ਹੋਵੇ, ਮਿੱਟੀ ਦੇ ਉੱਤੇ ਆਇਆ ਹੋਵੇ। ਨਹੀਂ ਉਸਤਾਦ ਜੀ, ਇੱਥੋਂ ਮਿੱਟੀ ਕੱਢੀ ਉਹਨਾਂ ਨੇ, ਇਹ ਪਾਣੀ ਨੇ ਨਹੀਂ ਪਾੜੀ, ਇਹ ਜਦੋਂ ਬਾਰਿਸ਼ ਪਈ ਹੈ ਤੇ ਪਾਣੀ ਥੱਲੇ ਆਉਂਦਾ, ਇੱਧਰੋਂ ਆਉਂਦਾ ਤੇ ਵਿੱਚ ਡਿੱਗ ਪੈਂਦਾ ਦਰਿਆ ਦੇ। ਉਸ ਤੋਂ ਬਾਅਦ ਇਹ ਜਿਹੜੀ ਲੋਕੀ ਮਿੱਟੀ ਖੜਦੇ ਨੇ ਨਾ, ਉੱਥੋਂ ਉਹਨਾਂ ਨੇ ਵੱਢ ਕੇ ਖੜੀ ਲੋਕਾਂ ਨੇ ਮਿੱਟੀ ਇੱਥੇ, ਦਰਿਆ ਨੂੰ ਆਪ ਹੀ ਇਹਨਾਂ ਨੇ ਵੱਡਾ ਕੀਤਾ, ਹੋਰ ਇਹਨਾਂ ਨੇ ਕੀਤਾ ਕਿ ਨਹੀਂ, ਇੰਝ ਹੀ ਕਰਦੇ ਨੇ। ਸਾਡੇ ਮਾਸ਼ਾਅੱਲਾ ਕਈ ਬੰਦੇ ਹੁੰਦੇ ਨੇ ਬੜੇ ਸਿਆਣੇ ਸਮਝਦਾਰ ਲੋਕ ਹੁੰਦੇ ਨੇ, ਤੇ ਉਹ ਆ ਕੇ ਮਿੱਟੀਆਂ ਕੱਢਦੇ ਨੇ, ਮਿੱਟੀ ਕੱਢ ਕੇ ਤੇ ਦਰਿਆ ਨੂੰ ਫਿਰ ਤੰਗੀ ਦਿੰਦੇ ਨੇ, ਉਹ ਫਿਰ ਕਹਿੰਦੇ ਨੇ ਦਰਿਆ ਖੁੱਲ੍ਹ ਗਿਆ, ਜਗ੍ਹਾ ਬਹੁਤੀ ਹੋ ਗਈ, ਦਰਿਆ ਨੇ ਮੱਲ ਲਈ ਹੈ। ਲੇਕਿਨ ਇਹ ਵੇ ਕਿ ਜਿੰਨੀ ਕੁ ਜਗ੍ਹਾ 'ਚ ਦਰਿਆ ਵੇ ਨਾ, ਸਾਰੀ ਜਗ੍ਹਾ ਜਿਹੜੀ ਤੁਸੀਂ ਨਜ਼ਰ ਆ ਰਹੀ ਤੁਹਾਨੂੰ ਪੈਲੀਆਂ, ਇਹ ਸਾਰੀ ਜਗ੍ਹਾ ਦਰਿਆ ਦੀ ਹੈ, ਇਹ ਕੋਈ ਇਹਨਾਂ ਦੀ ਜਗ੍ਹਾ ਨਹੀਂ ਹੈਗੀ, ਇੱਥੇ ਜ਼ਿਮੀਂਦਾਰਾਂ ਦੀ ਜਗ੍ਹਾ ਨਹੀਂ ਹੈਗੀ, ਦਰਿਆ ਦੀ ਜਗ੍ਹਾ ਹੈ। ਤੇ ਜੇ ਦਰਿਆ ਨੇ ਕੀ ਉਹਦਾ ਨਾਂ ਲੈਂਦੇ ਨੇ, ਨਿਊ ਲਿਹੌਰ ਜਿਹੜਾ ਇੱਥੇ ਬਣਨ ਵਾਸਤੇ, ਇਹ ਤੁਹਾਨੂੰ ਗਾਡਰ ਨਜ਼ਰ ਆ ਰਿਹਾ, ਤੇ ਹਾਂਜੀ ਚੜਾਈ ਬੜੀ, ਇਹ ਜਿਹੜਾ ਤੁਹਾਨੂੰ ਗਾਡਰ ਨਜ਼ਰ ਆ ਰਿਹਾ ਨਾ, ਇਹ ਗਾਡਰ ਇਹਨਾਂ ਨੇ ਜਗ੍ਹਾ ਖਰੀਦੀ ਹੋਈ ਹੈ ਹਕੂਮਤ ਨੇ, ਇਹ ਤਾਂ ਗਾਡਰ ਲਾਇਆ ਹੋਇਆ ਕਿ ਦਰਿਆ ਦੀ ਜਗ੍ਹਾ ਤੁਸੀਂ ਇੱਥੇ ਫਸਲ ਨਹੀਂ ਬੀਜ ਸਕਦੇ। ਕਈ ਬੰਦੇ ਆਉਂਦੇ ਨੇ ਦਰਿਆ ਘਟ ਜਾਂਦਾ ਤੇ ਫਸਲ ਬੀਜਦੇ ਨੇ, ਤੇ ਉਹਨਾਂ ਨੇ ਕਿਹਾ ਫਸਲ ਨਾ ਇੱਥੇ ਬੀਜੋ। ਇਹ ਜਿਹੜੀਆਂ ਪੈਲੀਆਂ ਬੀਜੀਆਂ ਹੋਈਆਂ ਨੇ, ਇਹ ਦਰਿਆ ਦੀ ਪੈਲੀ ਹੈ, ਉਹ ਜਿੱਥੇ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਅੱਗੇ, ਕਿੱਥੇ ਉਸਤਾਦ ਜੀ, ਉਹ ਬਗਲਾ ਚਿੱਟੇ ਰੰਗ ਦਾ, ਤੇ ਇਹ ਸਾਰੀ ਪੈਲੀ ਜਿਹੜੀ ਹੈ ਨਾ, ਇਹ ਤੁਹਾਨੂੰ ਨਜ਼ਰ ਆ ਰਹੀ ਵਿੱਚ, ਇਹ ਦਰਿਆ ਦੀ ਪੈਲੀ, ਇਹਨੂੰ ਦਰਿਆ ਹੀ ਕਹਿੰਦੇ ਨੇ, ਸਾਰਾ ਅੱਗੇ ਦਰਿਆ ਹੀ, ਬੁੱਢਾ ਦਰਿਆ, ਲੇਕਿਨ ਜਿੰਨੀ ਕੁ ਦਰਿਆ ਨੇ ਤੁਹਾਨੂੰ, ਜਿੰਨਾ ਕੁ ਦਰਿਆ 'ਚ ਪਾਣੀ ਹੈ ਨਾ, ਉਨੀ ਕੁ ਜਗ੍ਹਾ ਇਸਤੇਮਾਲ ਕਰਦਾ ਵੀ ਇਸ ਟਾਈਮ। ਅੱਗੇ ਜਿਹੜੇ ਲੋਕਾਂ ਨੇ ਫਸਲ ਬੀਜੀ, ਆਪਣਾ ਕੰਮ ਚਲਾਉਣ ਦਾ ਹੈ। ਦਰਿਆਏ ਰਾਵੀ 'ਚ ਪਾਣੀ ਇੰਨਾ ਖਾਸ ਨਹੀਂ ਹੈਗਾ, ਬਹਰਹਾਲ ਸਹੀ ਹੈ। ਇੰਨਾ ਕੁ ਤਾਂ ਉਸਤਾਦ ਜੀ ਅੱਗੇ ਵੀ ਹੁੰਦਾ, ਇੰਨੀ ਕੁ ਲਿਮਟ ਦੇ ਵਿੱਚ ਪਾਣੀ ਹੁੰਦਾ, ਇਸ ਤੋਂ ਜ਼ਿਆਦਾ ਤਾਂ ਹੁੰਦਾ ਵੀ ਨਹੀਂ, ਹੈ ਨਾ। ਅੱਗੇ ਜਾ ਕੇ ਹੋਰ ਘਟ ਜਾਂਦਾ, ਜਦੋਂ ਲਾਹੌਰ ਦੇ ਨਾਲ ਲੱਗਦਾ, ਅੱਗੇ ਪੁਰਾਣੇ ਪੁਲ ਦੇ ਤੇ ਨਵੇਂ ਪੁਲ ਦੇ। ਆਹੋ ਉਹ ਤਾਂ ਤੁਹਾਡੀ ਗੱਲ ਠੀਕ ਹੈ। ਚਲੋ ਜੀ ਚਲੋ ਉਸਤਾਦ ਜੀ, ਅਸੀਂ ਆਪਣਾ ਕੰਮ ਕਰਨਾ ਸੀ, ਅਸੀਂ ਕਰ ਲਿਆ, ਹੁਣ ਅਸੀਂ ਅੱਗੇ ਜਾਂਦੇ ਹਾਂ। ਫਸਲ ਕੈਸੇ ਹਰੇ ਭਰੇ ਹੋ ਗਏ ਨੇ ਬਾਰਿਸ਼ਾਂ ਦੀ ਵਜ੍ਹਾ ਤੋਂ। ਤਾਂ ਜੀ ਉਹ ਅੱਗੇ ਜਿਹੜੇ ਤੁਹਾਨੂੰ ਦਰਖਤ ਨਜ਼ਰ ਆ ਰਹੇ ਨੇ ਨਾ, ਉਹ ਸਾਰਾ ਜ਼ਹੀਰਾ ਜੇ, ਉਹ ਜ਼ਹੀਰਾ ਜੇ। ਇਹ ਬੱਦਲ ਵੇਖੋ ਜੀ ਵੀਰ ਜੀ, ਬੜਾ ਚੜ ਗਿਆ, ਇੱਧਰੋਂ ਬੱਦਲ ਗੱਜਦਾ ਪਿਆ, ਤੇ ਬੜਾ ਜ਼ਿਆਦਾ ਬੱਦਲ ਆ ਗਿਆ।
ਆ ਵੇਖੋ। ਤੇ ਇੱਥੋਂ ਸਾਡੇ ਕੋਲ ਲੰਘਿਆ ਵੀ ਨਹੀਂ ਜਾਣਾ ਗੱਡੀਆਂ ਦੇ ਮੋਟਰਸਾਈਕਲ ਦੇ ਉੱਤੇ, ਤੇ ਬਾਅਦੋਂ ਅਸੀਂ ਜ਼ਲੀਲ ਹੋਣਾ ਇੱਥੇ। ਇਸ ਤੋਂ ਪਹਿਲੇ ਅਸੀਂ ਨਿਕਲ ਜਾਂਦੇ ਹਾਂ। ਬੱਦਲ ਬਹੁਤ ਬੜਾ ਚਾੜਾ ਆ ਵੇਖੋ, ਭਾਰਤ ਵੱਲੋਂ ਬੱਦਲ ਆਇਆ ਤੇ ਹੁਣ ਅਸੀਂ ਜਾਣ ਦੀ ਤਿਆਰੀ ਕਰਦੇ ਹਾਂ। ਹੁਣ ਮੇਰੇ ਨਾਲ ਦੇ ਬੰਦੇ ਨੂੰ ਪੈ ਗਈ ਹੈ ਕਾਹਲ, ਉਹਨੇ ਕਿਹਾ ਜਲਦੀ ਜਲਦੀ ਨਿਕਲ ਜਾਈਏ, ਨਹੀਂ ਤੇ ਸਾਡਾ ਇੱਥੇ ਕੰਮ ਹੋ ਜਾਣਾ ਹੀ ਹੈ ਨਾ ਭਾ। ਨਹੀਂ ਨਹੀਂ ਇਨਸ਼ਾਅੱਲਾ ਅਸੀਂ ਗਿਆ ਕਿ ਭਾਈ ਇੱਥੇ ਰਹਿੰਦੇ ਨੇ ਲੋਕੀ, ਆਪਣਾ ਉਹਨਾਂ ਦੇ ਪੈਲੀ ਪੁਲੀ ਹੈ। ਉਹ ਕੈਮਰਾ ਮਾਰਦਾ ਦਰਿਆ ਦੇ ਘਰ। ਆਹੋ ਇਹ ਵੇਖਾ ਘਰ ਹੀ ਨੇ ਸਾਰੇ। ਆ ਪਿੰਡ ਦਰਿਆ ਦੇ ਉੱਤੇ ਆ ਪਿੰਡ ਬੈਠਾ ਹੈ। ਕਿਸੇ ਟਾਈਮ ਪਾਣੀ ਬਹੁਤ ਆ ਜਾਏ ਤੇ ਪਿੰਡ ਹਰੀ ਲੱਗੇ ਜਾਣ ਹੈਂ ਪਿੰਡ ਹਰੀ ਜਾਂਦੇ ਨਹੀਂ ਨਜ਼ਰ, ਛੱਡ ਕੇ ਫਿਰ ਵਿੱਚੇ ਹੀ ਛਾਵਾਂ ਛੱਡ ਕੇ ਨਿਕਲ ਜਾਂਦੇ ਨੇ। ਆ ਵੀਰ ਜੀ ਬੱਦਲ ਬੜਾ ਚਾੜਾ ਆ ਤੇ ਕਾਂ ਵੇਖੋ ਟੁਰ ਪਏ ਨੇ, ਇਹਨਾਂ ਨੂੰ ਪਤਾ ਬਾਰਿਸ਼ ਪੈਣ ਲੱਗੀ ਹੈ। ਇਹ ਕਾਵਾਂ ਨੇ ਪਰਿੰਦਿਆਂ ਨੇ ਆਪਣਾ ਜ਼ੋਰ ਪਾਤਾ ਤੇ ਅਸੀਂ ਹੁਣ ਨਿਕਲਣ ਲੱਗੇ ਆ ਵਾਪਸ। ਦੁਆ ਕਰਨਾ ਅਸੀਂ ਖੈਰੀ ਖੈਰੀ ਪਹੁੰਚ ਜਾਈਏ। ਵੇ ਪਰਿੰਦੇ ਉੱਡਣ ਲੱਗ ਪਿਆ, ਬਾਰਿਸ਼ ਦੀ ਵਜ੍ਹਾ ਤੋਂ ਉੱਡਣ ਲੱਗੇ। ਆਹੋ ਆਪਣੇ ਰਹਿੰਦੇ ਵੀ ਨੁਕਰਾਂ ਦੇ ਵਿੱਚ ਜਗ੍ਹਾ ਵੇਖਣ ਦਾ ਬੱਦਲ ਪੈਣਾ ਹੈ ਵੇ ਬੜਾ ਹੈਨਾ। ਇਧਰੋਂ ਘਿੱਟ ਕਾਲਾ ਹੈ, ਇਧਰੋਂ ਇੰਡੀਆ ਵੱਲੋਂ ਬਹੁਤਾ ਕਾਲਾ ਬੱਦਲ ਚੜਿਆ। ਆ ਲੈ ਬੜਾ ਰਸਤਾ ਖਰਾਬ ਹੀ ਆ ਤੇਰੀ ਖੈਰ ਹੋਵੇ। ਆਲੇ ਪਾਣੀ ਨਿਕਲਦਾ ਪਿਆ ਅੱਗੇ ਨੂੰ, ਇੱਥੇ ਮਾਰ ਕੇ ਆਂਦਾ ਥੱਲੇ ਥੱਲੇ ਵੱਜਣ ਨੇ। ਮਾਰਨ ਡਿਆ ਆਹੋ ਪੈਰਾਂ ਦੇ ਨਾਲ। ਆਹੋ ਆ ਤੇਰੀ ਖੈਰ ਹੋਵੇ। ਆ ਲੈ ਬੰਦ ਕਰ ਦੇ, ਹਟ ਦੇ ਅੱਜੀ 30 ਸਕਿੰਟ ਦੀ। ਰਸਤਾ ਬੜਾ ਖਰਾਬ ਹੈ ਤੇ ਅਸੀਂ ਹੁਣ ਬੜਾ ਔਖਾ ਲੰਘ ਕੇ ਆਏ ਆ। ਵੇਖੋ ਰਸਤਾ ਹਾਲ ਹੀ ਕੋਈ ਨਹੀਂ ਇੱਥੇ। ਅੱਲਾ ਕੰਮ ਪੈ ਗਿਆ, ਆ ਜਾ। ਫੜਨ ਬੈਲ ਇੱਧਰ ਨੂੰ ਮੇਰੇ ਵੱਲ ਨੂੰ, ਉੱਥੇ ਖਲੋਇਆ ਜਾ ਕੇ ਮੈਂ ਲੰਘਣਾ, ਉੱਥੇ ਚਲਾਂਗੇ। ਚੱਲ ਜੀ, ਚੱਲ ਜੀ।